ਪੰਜਾਬ ਸਿੱਖਾਂ ਦੇ ਹੋਮਲੈਂਡ ਦੇ ਵਿੱਚ ਜਿਹੜੀ ਇਸ ਟਾਈਮ ਪੋਲੀਟੀਕਲ ਸਿਚੁਏਸ਼ਨ ਆ, ਜੇ ਅਸੀਂ ਉਹਦੇ 'ਤੇ ਵੀ ਇੱਕ ਥੋੜ੍ਹਾ ਜਿਹਾ ਝਾਤ ਮਾਰੀਏ ਕਿ ਕਿਉਂਕਿ ਚੋਣਾਂ ਸਾਹਮਣੇ ਆ ਰਹੀਆਂ ਨੇ, ਕਈ ਜਿਹੜੀਆਂ ਡਾਇਮੈਂਸ਼ਨਸ ਆ ਕਿ ਜਿਹੜੀ ਐਸਟੈਬਲਿਸ਼ਡ ਸਿੱਖ ਧਿਰ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ, ਉਹ ਸਾਡੇ ਸਾਹਮਣੇ ਆ ਗਿਆ ਕਿ ਉਹ ਬਿਲਕੁਲ ਇਸ ਟਾਈਮ ਖੁੱਡੇ ਲਾਈਨ ਲੱਗੀ ਨਜ਼ਰ ਆ ਰਹੀ ਆ, ਜਿਹਦੇ 'ਚੋਂ ਉਹ ਤਰਲੇ ਲੈਂਦੇ ਵੀ ਨਜ਼ਰ ਆ ਰਹੇ ਆ ਭਾਜਪਾ ਦੇ ਗਠਜੋੜ ਦੇ ਲਈ। ਅਤੇ ਅੱਜ ਕੁਛ ਖਬਰਾਂ ਇਹ ਵੀ ਸਾਹਮਣੇ ਆਈਆਂ ਕਿ ਭਾਜਪਾ ਵੱਧ ਸੀਟਾਂ ਦੀ ਜਿਹੜੀ ਸ਼ਰਤ ਆ ਉਹਨਾਂ ਅੱਗੇ ਰੱਖ ਰਹੀ ਆ ਗਠਜੋੜ ਦੇ ਲਈ। ਅਤੇ ਇਸ ਤੋਂ ਇਲਾਵਾ ਵਾਰਸ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਜਿਹੜਾ ਆ ਉਹ ਲਗਾਤਾਰ ਸੀਟਾਂ ਵੀ ਵੰਡੀਆਂ ਜਾ ਰਹੀਆਂ ਨੇ, ਅਤੇ ਇੱਕ ਮੀਟਿੰਗ ਵੀ ਜਿਹੜੀ ਆ ਉਹ ਕਾਲ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਵਿਦਵਾਨਾਂ ਦੀ, ਇੱਕ ਮੈਨੀਫੈਸਟੋ ਡਰਾ ਕਰਨ ਦੇ ਲਈ ਇਲੈਕਸ਼ਨਸ ਵਾਸਤੇ। ਅਤੇ ਪੰਜਾਬ ਦੇ ਵਿੱਚ ਸਮੀਕਰਨ ਫਿਲਹਾਲ ਜਿਹੜੇ ਗਰਾਊਂਡ ਤੋਂ ਆ ਇਹ ਲੱਗ ਰਹੇ ਆ ਕਿ ਜਿਹੜਾ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਣੀ, ਕਿਉਂਕਿ ਸਰਕਾਰ ਹੋਣ ਦੇ ਨਾਤੇ ਅਤੇ ਜਿਹੜਾ ਗਰਾਊਂਡ ਦੇ ਉੱਤੇ ਜਿਹੜੀ ਫੋਰਸ ਆ, ਜਿਹੜਾ ਉਹਦੇ ਚੱਲਦਿਆਂ ਮੈਨ ਪਾਵਰ ਦੇ ਚੱਲਦਿਆਂ ਉਹ ਹਜੇ ਸਭ ਤੋਂ ਮਜ਼ਬੂਤ ਨਜ਼ਰ ਆ ਰਹੀ ਹੈ ਦੁਬਾਰਾ ਸਰਕਾਰ ਬਣਾਉਣ 'ਚ, ਪਰ ਉਹਨੂੰ ਸਭ ਤੋਂ ਵੱਡਾ ਚੈਲੰਜ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਮਿਲ ਰਿਹਾ ਆ। ਤਾਂ ਇਹ ਜਿਹੜੀ ਸਿਚੁਏਸ਼ਨ ਆ ਇਹਦੇ ਵਿੱਚੋਂ ਹੁਣ ਤੁਸੀਂ ਕੀ ਦੇਖ ਰਹੇ ਹੋ, ਖਾਸ ਤੌਰ 'ਤੇ ਜਦੋਂ ਭਾਜਪਾ ਜਿਹੜੀ ਆ ਉਹ ਵੱਖੋ ਵੱਖ ਤਰੀਕੇ ਅਪਣਾ ਰਹੀ ਆ ਅਕਾਲੀ ਦਲ ਤੋਂ ਵੱਧ ਸੀਟਾਂ ਮੰਗਣੀਆਂ, ਗਠਜੋੜ ਚੋਣਾਂ, ਉਹ ਵੀ ਅਸੀਂ ਕਹਿ ਸਕਦੇ ਹਾਂ ਕਿ ਭਾਜਪਾ ਨੂੰ ਹੋਰ ਮਜ਼ਬੂਤ ਕਰੇਗਾ ਜੇ ਪੋਜੀਸ਼ਨ ਬਣਦੀ ਆ। ਅਤੇ ਇਸ ਤੋਂ ਇਲਾਵਾ ਸੌਦਾ ਸਾਧ ਨੂੰ ਜਿਸ ਤਰ੍ਹਾਂ ਦੇ ਨਾਲ ਰਿਹਾਈ ਦਿੱਤੀ ਗਈ ਅਤੇ ਉਹਨੂੰ ਫਿਰ ਦੁਬਾਰਾ ਬਾਹਰ ਕੱਢਿਆ ਗਿਆ ਜੇਲ੍ਹ 'ਚੋਂ, ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਪੈਰੋਲ ਜਿਸ ਤਰੀਕੇ ਦੇ ਨਾਲ ਉਹ ਖਬਰਾਂ ਸਾਹਮਣੇ ਆਈਆਂ, ਅਤੇ ਉਹ ਵੀਡੀਓ ਇੱਕ ਦਿਨ ਪਹਿਲਾਂ ਸਾਹਮਣੇ ਲੈ ਕੇ ਆਉਣੀ ਅਤੇ ਬਾਅਦ ਵਿੱਚ ਸਿੱਖਾਂ ਦੇ ਉੱਤੇ ਡਾਂਗ ਵਰਾਉਣੀ ਉੱਥੇ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ 'ਤੇ ਗਿਆ। ਤਾਂ ਇਹ ਜੋ ਸਾਰਾ ਕੁਛ ਹੋ ਰਿਹਾ, ਤੁਸੀਂ ਇਹਨੂੰ ਕਿਵੇਂ ਸਮਝ ਰਹੇ ਹੋ ਕਿ ਇਹ ਸਾਰੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਇਹ ਪੰਜਾਬ ਦੇ ਸਿਆਸੀ ਭਵਿੱਖ 'ਤੇ ਕਿਹੋ ਜਿਹਾ ਅਸਰ ਪਾ ਸਕਦੀਆਂ ਆ? ਦੇਖੋ, ਸਾਨੂੰ ਇਹ ਸਮਝਣਾ ਹੋਏਗਾ, ਜਿਵੇਂ ਮੈਂ ਆਪਣੇ ਪਹਿਲੇ ਰਿਸਪੌਂਸ ਦੇ ਵਿੱਚ ਇਹ ਕਿਹਾ ਕਿ ਬੀਜੇਪੀ ਔਰ ਇਹਨਾਂ ਦੀ ਮਦਰ ਆਰਐਸਐਸ ਉਹ ਸਿੱਖ ਫੈਕਟਰ ਨੂੰ ਭਾਵੇਂ ਬਾਕੀਆਂ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਨੇ, ਪਰ ਮੈਂ ਸਮਝਦਾ ਵੀ ਜਿਹੜਾ ਸਿੱਖਾਂ ਵਿਚਲਾ ਐਕਸ ਫੈਕਟਰ ਹੈ, ਜਿਹੜਾ ਐਕਸ ਫੈਕਟਰ ਸਾਡੀ ਬਿਊਟੀ ਹੈ, ਜਿਹੜੀ ਸਾਡੀ ਪ੍ਰੋਗਰਾਮਿੰਗ ਦਾ ਹਿੱਸਾ ਹੈ, ਜਿਸ ਨੂੰ ਅਸੀਂ ਗੁਰੂ ਸਾਹਿਬ ਦੀ ਬਖਸ਼ਿਸ਼ ਜਾਂ ਜਿਵੇਂ ਦੀਪ ਸਿੱਧੂ ਗੁਰੂ ਕੀ ਕਲਾ ਜਿਹੜਾ ਉਹ ਲਫ਼ਜ਼ਾਂ ਨਾਲ ਸੰਬੋਧਨ ਕਰਦੇ ਸਨ, ਇਹਨੂੰ ਅਸੀਂ ਕਿਸੇ ਐਂਗਲ ਤੋਂ ਵੀ ਦੇਖ ਸਕਦੇ। ਬੀਜੇਪੀ ਇਹ ਚਾਹੁੰਦੀ ਹੈ ਵੀ ਸਿੱਖਾਂ ਦੇ ਨਾਲ ਉਹ ਥੋੜੀ ਜਿਹੀ ਜਿਹੜਾ ਹੈ ਉਹ ਬਣਾ ਕੇ ਰੱਖ ਕੇ ਥੋੜਾ ਜਿਹਾ ਉਹਨਾਂ ਦੀ ਪੋਜ਼ਿਟਿਵਿਟੀ, ਔਰ ਉਸ ਨੂੰ ਬਹੁਤ ਵੱਡਾ ਡੈਮੇਜ ਤਾਂ ਡਿਊਰਿੰਗ ਦਾ ਕਿਸਾਨ ਮੂਵਮੈਂਟ ਹੀ ਹੋਇਆ। ਔਰ ਕਿਸਾਨ ਮੂਵਮੈਂਟ ਦੇ ਵੇਲੇ ਕਿਉਂਕਿ ਪੰਜਾਬ ਦੀ ਕਿਸਾਨੀ ਹੀ ਉਹਨੂੰ ਲੀਡ ਕਰ ਰਹੇ ਸੀ, ਭਾਵੇਂ ਤਿੰਨ ਖੇਤੀ ਕਾਨੂੰਨ ਭਾਰਤ ਭਰ ਦੇ ਕਿਸਾਨਾਂ ਲਈ ਸੀ, ਲੇਕਿਨ ਉਹਨੂੰ ਲੀਡ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੀਤਾ। ਔਰ ਉਸ ਪੀਰੀਅਡ ਦੇ ਵਿੱਚ ਵੀ ਜਿਹੜਾ ਅਕਾਲੀ ਦਲ ਬਾਦਲ ਦੀ ਮਜਬੂਰੀ ਬਣ ਗਿਆ, ਹਾਲਾਂਕਿ ਇਹੀ ਪ੍ਰਕਾਸ਼ ਸਿੰਘ ਬਾਦਲ ਨੇ ਬਾਈ ਨੇਮ ਡਿਫੈਂਡ ਕੀਤਾ ਸੀ ਤਿੰਨਾਂ ਕਾਨੂੰਨਾਂ ਨੂੰ, ਪੰਜਾਬ ਦੇ ਬੜੇ ਭਲੇ ਲਈ ਦੱਸਿਆ ਸੀ, ਪਰ ਜਿਹੜਾ ਸਿਆਸੀ ਟੈਂਪਰੇਚਰ ਬਦਲਿਆ ਪੰਜਾਬ ਦੇ ਵਿੱਚ ਔਰ ਬੀਜੇਪੀ ਦੇ ਲਈ ਨਫ਼ਰਤ ਵਧੀ, ਉਸ ਦਾ ਨਤੀਜਾ ਸੀ ਕਿ ਬਾਦਲ ਐਂਡ ਕੰਪਨੀ ਨੂੰ, ਜਿਹੜੀ ਇਹਨਾਂ ਦੀ ਇੱਕੋ ਇੱਕ ਰਿਪਰੈਜ਼ੈਂਟੇਟਿਵ ਹਰਸਿਮਰਤ ਬਾਦਲ ਕੈਬਨਿਟ ਮਿਨਿਸਟਰ ਸੀ, ਉਹਨੂੰ ਰਿਜ਼ਾਈਨ ਕਰਨਾ ਪਿਆ ਔਰ ਇਹਨਾਂ ਤੋਂ ਵਖਰੇਵਾ ਹੋਇਆ। ਅਦਰਵਾਈਜ਼ ਨਾ ਤਾਂ ਬਾਦਲਕਿਆਂ ਦਾ ਕੋਈ ਸਿਧਾਂਤ ਹੈ, ਨਾ ਉਹਨਾਂ ਦਾ ਸਿਰਫ ਆਪਣੇ ਟੱਬਰ ਦੇ ਲਈ ਜਿਹੜਾ ਅੱਜ ਵੀ ਜੇ ਤੁਸੀਂ ਦੇਖੋ ਵੀ ਅਕਾਲੀ ਦਲ ਬਾਦਲ ਦਾ ਹਾਲ ਜੀਜੇ ਸਾਲੇ ਦੀ ਪਾਰਟੀ ਵਾਲਾ ਹੀ ਹੈ। ਘਰ ਸੁਖਬੀਰ ਬਾਦਲ ਖੁਦ ਅਕਾਲੀ ਦਲ ਦਾ ਪ੍ਰਧਾਨ ਹੈ, ਵਾਈਫ ਦੀ ਜਿਹੜੀ ਹੈ ਉਹ MP ਹੈ, ਔਰ ਉਹਦੀ ਸਾਲੇਹਾਰ ਜਿਹੜੀ ਹੈ ਹਰਸਿਮਰਤ ਦੀ ਭਾਬੀ ਗਨੀਮ ਕੌਰ ਉਹ MLA। ਇਹ ਅਕਾਲੀ ਦਲ ਦਾ ਸਾਰਾ ਸਿਆਸੀ ਮੈਪ ਹੈ। ਹੁਣ ਇਸ ਸਾਰੇ ਦੇ ਚਲਦਿਆਂ ਇਹ ਹੋਣਾ ਕਿ ਜੀ ਹੁਣ ਸੁਖਬੀਰ ਬਾਦਲ ਵੀ ਤਲਰੇ ਲੈ ਰਿਹਾ, ਵਿਕਰਮ ਮਜੀਠੀਆ ਵੀ ਕਹਿ ਰਿਹਾ ਜੀ ਸਿੱਖ ਕੌਮ ਦੀ ਮੰਗ ਹੈ ਕਿ ਬਾਦਲ ਤੇ ਬੀਜੇਪੀ ਦਾ ਅਲਾਇੰਸ ਹੋਏ। ਜਿਸ ਕਿਸਮ ਦੀ ਵਿਚਾਰਗੀ ਦੇ ਨਾਲ ਇਹਨਾਂ ਨੇ ਪਬਲਿਕਲੀ ਆਪਣਾ ਜਲੂਸ ਕਢਾਇਆ, ਜ਼ਾਹਰ ਹੈ ਬੀਜੇਪੀ ਤਾਂ ਇਹਨਾਂ ਨੂੰ, ਜਿਵੇਂ ਇੱਕ ਪੀਰੀਅਡ ਸੀ ਕਿ ਅਕਾਲੀ ਦਲ ਡੋਮੀਨੈਂਟ ਫੋਰਸ ਹੋਣ ਦੇ ਨਾਤੇ 22-23 ਸੀਟਾਂ ਪੰਜਾਬ ਦੀਆਂ 117 ਚੋਂ ਬੀਜੇਪੀ ਲਈ ਛੱਡਦਾ ਸੀ, ਅੱਜ ਬੀਜੇਪੀ ਇਹਨਾਂ ਨੂੰ ਅੱਧੀਆਂ ਸੀਟਾਂ ਦੇਣ ਨੂੰ ਵੀ ਤਿਆਰ ਨਹੀਂ ਹੈ, ਉਹ ਡੋਮੀਨੈਂਟ ਪਾਰਟੀ ਦੇ ਤੌਰ ਤੇ ਹੋਣਾ ਚਾਹੁੰਦੇ ਹੈ। ਪਰ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਇਹਨਾਂ ਦਾ ਕੰਬੀਨੇਸ਼ਨ ਹੋ ਵੀ ਜਾਂਦਾ ਹੈ, ਅਜੇ ਕਿਉਂਕਿ 6 ਮਹੀਨੇ ਦਾ ਟਾਈਮ ਹੈ, ਪੰਜਾਬ ਦੇ ਵਿੱਚ ਅਖੀਰਲੇ 2-3 ਹਫ਼ਤੇ ਡਿਸਾਈਡਿੰਗ ਫੈਕਟਰ ਹੁੰਦੇ ਨੇ, ਪਰ ਮੈਨੂੰ ਇਹ ਲੱਗਦਾ 0+0 ਵਾਲੀ ਗੱਲ ਹੀ ਹੋਏਗੀ, ਕਿਉਂਕਿ ਬੀਜੇਪੀ ਨੇ ਜੇ ਪੰਜਾਬ ਕੈਰੀ ਕਰਨ ਦਾ ਇੱਕ ਲਾਈਨ ਰੱਖੀ ਹੁੰਦੀ
ਤਾਂ ਫਿਰ ਇਹ ਜਿਹੜੇ ਦੋ ਤਿੰਨ ਵਰਤਾਰੇ ਨੇ, ਇੱਕ ਤਾਂ ਅਸੀਂ ਹਰਿਆਣੇ ਦੇ ਮਾਮਲੇ ਦੇ ਵਿੱਚ ਦੇਖਿਆ ਕਿ ਗੁਰਸਿਮਰਨ ਮੰਡ ਜਿਹੜਾ ਇਹਨਾਂ ਦਾ ਏਜੰਸੀਆਂ ਦਾ ਸੰਦ ਇੱਕ ਬੇਵਕੂਫ ਕਿਸਮ ਦਾ ਸੈਲਫ ਐਪਰੀਸ਼ੀਏਟਿੰਗ ਸੈਲਫ ਪੈਟਿੰਗ ਬੰਦਾ ਹੈ, ਕਿਵੇਂ ਉਹ ਜਾ ਕੇ ਪ੍ਰਵੋਕ ਕਰਦਾ। ਪੰਜੋਖਰਾ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਮੌਕੇ ਗੱਡੀ ਥੱਲੇ ਵੀ ਦੇਣ ਦੀ ਕੋਸ਼ਿਸ਼ ਕਰਦਾ ਹੈ। ਪੁਲਿਸ ਦੀ ਜਿਹੜੀ ਬਰੂਟੈਲਿਟੀ ਹੈ, ਜਿਹਦੇ ਚ ਉਹਨਾਂ ਨੇ ਜਿਸ ਲੈਵਲ ਦੇ ਉੱਤੇ ਡਾਂਗ ਵਰਾਈ, ਜਿਸ ਲੈਵਲ ਦੇ ਉੱਤੇ ਵਾਇਲੈਂਸ ਕੀਤੀ, ਔਰ ਫਿਰ ਉਹਨਾਂ ਹੀ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਫਰੇਮ ਕੀਤਾ। ਸੋ ਜ਼ਾਹਰ ਹੈ ਵੀ ਇਹ ਕੋਈ ਪੋਜ਼ਿਟਿਵ ਨਹੀਂ ਹੈ ਬੀਜੇਪੀ ਲਈ, ਕਿਉਂਕਿ ਜਿਸ ਹਰਿਆਣੇ ਦੀ ਪੁਲਿਸ ਨੇ ਕੀਤਾ, ਉਹ ਹਰਿਆਣੇ ਦਾ ਚੀਫ ਮਿਨਿਸਟਰ ਤਾਂ ਉਹਨਾਂ ਨੇ ਆਪਣਾ ਮੁੱਖ ਸੂਤਰਧਾਰ ਰੱਖਿਆ ਹੋਇਆ ਪੰਜਾਬ ਦੇ ਵਿੱਚ ਚੋਣਾਂ ਜਿੱਤਣ ਦੇ ਲਈ। ਉਹਨੂੰ ਨਸੀਬ ਸੈਣੀ ਕੇ ਕੀ ਹੈ ਉਹਦਾ ਨਾਂ, ਉਹਦੇ ਸਿਰ ਤੇ ਪੱਗ ਬਣਾ ਕੇ ਉਹਨੂੰ ਪੰਜਾਬ 'ਚ ਲਈ ਫਿਰਦੇ ਹੁੰਦੇ ਨੇ। ਸੋ ਮੈਨੂੰ ਇਹ ਲੱਗਦਾ ਵੀ ਇੱਥੇ ਵੀ ਬੀਜੇਪੀ ਫਾਲਟਰ ਹੋਈ, ਔਰ ਅਲਟੀਮੇਟਲੀ ਉਹਨਾਂ ਨੇ ਜਿਹੜਾ ਉਹ ਵਿਦਡਰਾ ਕੀਤਾ, ਕੇਸ ਵਿਦਡਰਾ ਕੀਤੇ ਜਾਂ FIR ਮੰਡ ਤੇ ਉਹਦੇ ਮੁੰਡੇ ਦੇ ਖਿਲਾਫ ਕੀਤੀ। ਦੂਸਰਾ ਪਾਰਟ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਦੇਖਦੇ। ਮੈਨੂੰ ਇਹ ਲੱਗਦਾ ਹੈ ਕਿ ਵੀ ਤੁਸੀਂ ਜਿਵੇਂ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ, ਆਮ ਆਦਮੀ ਪਾਰਟੀ ਵੀ ਇੱਕ ਖਲਾਅ ਚੋਂ ਪੈਦਾ ਹੋਈ ਪਾਰਟੀ ਸੀ, ਕਿਉਂਕਿ ਲੋਕਾਂ ਦੇ ਅੰਦਰ ਇੱਕ ਨਫ਼ਰਤ ਬਾਦਲ ਦਲ ਲਈ ਵੀ ਕਾਂਗਰਸ ਲਈ ਵੀ, ਜਿਹੜੇ ਮਿਊਜ਼ੀਕਲ ਚੇਅਰਸ ਵਾਂਗ ਇੱਕ ਤੋਂ ਬਾਅਦ ਦੂਜਾ ਪਾਵਰ ਚ ਆਉਂਦੇ ਸੀ, ਉਹਦੇ ਚੋਂ ਹੀ ਉਹ ਅੰਦਰ ਆਈ। ਪਰਫਾਰਮੈਂਸ ਆਮ ਆਦਮੀ ਪਾਰਟੀ ਦੀ ਹਰ ਪੱਖ ਤੋਂ, ਇਕਨੋਮਿਕਲੀ ਹੋਏ, ਲਾਅ ਐਂਡ ਆਰਡਰ ਹੋਏ, ਸਿੱਖ ਇਸ਼ੂਜ਼ ਦਾ ਤਾਂ ਕਹਿਣਾ ਹੀ ਕੀ ਹੈ ਕਿ ਭਾਈ ਉਹਨਾਂ ਨੇ ਕਿਵੇਂ ਉਹਨਾਂ ਨੇ ਕਿਸਾਨ ਮੂਵਮੈਂਟ ਵੇਲੇ ਜਿਵੇਂ ਕੈਪਟਨ ਅਮਰਿੰਦਰ ਨੇ ਕਾਂਗਰਸ ਪਾਰਟੀ ਨੂੰ ਗੁੱਡ ਬੁੱਕਸ ਰਹਿਣ ਦਿੱਤਾ, ਕਿਤੇ ਨਾ ਕਿਤੇ ਸਪੋਰਟ ਵੀ ਕਰ ਦਿੱਤੀ, ਵਿਦਡਰਾ ਵੀ ਕਰ ਲਿਆ। ਪਰ ਜਿਹੜਾ ਆਮ ਆਦਮੀ ਪਾਰਟੀ ਦਾ ਸਿੱਖ ਜਾਂ ਪੰਥਕ ਮੁੱਦਿਆਂ ਤੇ ਰਿਕਾਰਡ ਹੈ ਦਿੱਲੀ ਚ ਹੁੰਦੇ ਆ, ਜਿਵੇਂ ਦਵਿੰਦਰਪਾਲ ਸਿੰਘ ਭੁੱਲਰ ਦੀ ਜ਼ਮਾਨਤ ਔਰ ਦੂਸਰੀ ਰਿਹਾਈ ਜਾਂ ਪੈਰੋਲ, ਉਹ ਫਾਈਲਾਂ ਪਈਆਂ ਰਹੀਆਂ ਮਨੀਸ਼ ਸਿਸੋਦੀਆ ਸਮੇਤ, ਇਹਨਾਂ ਨੇ ਡਿਨਾਈ ਕੀਤਾ। ਔਰ ਇਵੇਂ ਹੀ ਈਵਨ ਬੇਸ਼ੱਕ ਭਗਵੰਤ ਮਾਨ ਜਾਂ ਦੂਸਰਾ ਉਹਨੂੰ ਕੌਮੀ ਦੋਖੀ ਵੀ ਐਲਾਨਿਆ ਗਿਆ, ਔਰ ਉਹਨੇ ਕ੍ਰੈਡਿਟ ਲੈਣ ਲਈ ਕਿ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਲਈ ਕਾਨੂੰਨ ਇਹ ਉਹ। ਸੋ ਉਹਨਾਂ ਦਾ ਵੀ ਹੱਥ ਸਿੱਖ ਮੁੱਦਿਆਂ ਤੇ ਪੈਂਦਾ ਨਹੀਂ। ਮੈਨੂੰ ਜਿੰਨੀ ਥੋੜੀ ਬਹੁਤ ਇਨਪੁਟ ਮੇਰੇ ਕੋਲ ਵੀ ਹੈ, ਆਮ ਆਦਮੀ ਪਾਰਟੀ ਵੀ ਜਿਵੇਂ 92 ਸੀਟਾਂ ਦੇ ਨਾਲ ਇੱਕ ਵੇਵ ਥੱਲੇ ਉਭਾਰ ਸੀ ਪੰਜਾਬ 'ਚ। ਹਾਲਾਂਕਿ ਮੈਂ ਸੋਚਦਾ ਸੀ ਕਿ ਹੋ ਸਕਦਾ ਹੈ ਬੀਜੇਪੀ ਇੰਨੀਆਂ ਸੀਟਾਂ ਲੈ ਜਾਏ ਅਲੋਂਗ ਵਿਦ, ਜੇ ਬਾਦਲਾਂ ਨਾਲ ਵੀ ਆਉਂਦਾ ਕਿ ਹੰਗ ਅਸੈਂਬਲੀ ਹੋਏ ਪੰਜਾਬ ਦੀ। ਪਰ ਮੈਨੂੰ ਉੱਥੇ ਜਿਹੜੇ ਹੋਰ ਕੁਝ ਜਿਹੜੇ ਐਕਟਿਵਿਸਟ ਨੇ ਉਹਨਾਂ ਦਾ ਕਹਿਣਾ ਸੀ ਵੀ ਨਹੀਂ, ਪੰਜਾਬ ਇਹ ਹੰਗ ਵਾਲਾ ਕੰਮ ਨਹੀਂ ਕਰਦਾ, ਇਹ ਪੂਰਾ ਇੱਕ ਵੇਵ ਹੀ ਹੁੰਦੀ ਹੈ, ਜੇ ਹੋਏਗੀ ਤਾਂ ਇੱਕ ਕਿਸੇ ਵੀ ਇੱਕ ਪਾਸੇ ਵੱਲ ਝੁਕਾਅ ਹੋਏਗਾ। ਸੋ ਉਸ ਹਵਾਲੇ ਨਾਲ ਜਿਵੇਂ ਤੁਸੀਂ ਵਾਰਸ ਪੰਜਾਬ ਦੇ ਗੱਲ ਕੀਤੀ, ਕੱਲ ਇੱਕ ਪ੍ਰੋਮਿਨੈਂਟ ਹਿੰਦੂ ਜਰਨਲਿਸਟ ਇਹ ਭਵਿੱਖਬਾਣੀ ਕਰ ਰਿਹਾ ਸੀ ਕਿ ਅੱਜ ਦੀ ਡੇਟ ਦੇ ਵਿੱਚ ਜੋ ਵਾਰ ਹੈ, ਜਾਂ ਜਿਵੇਂ ਓਪਰਚੁਨਿਸਟ ਕਿਸਮ ਦੇ ਲੋਕ ਵਾਰਸ ਪੰਜਾਬ ਵੱਲ ਜਾ ਰਹੇ ਨੇ, ਜਿਵੇਂ ਚੂਹਿਆਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਵੀ ਸ਼ਿਪ ਕਦੋਂ ਡੁੱਬਣਾ ਤੇ ਉਹ ਪਹਿਲਾਂ ਭੱਜਦੇ ਨੇ, ਇਸੇ ਤਰ੍ਹਾਂ ਜਿਹੜੇ ਮੌਕਾ ਪ੍ਰਸਤ ਹੁੰਦੇ ਨੇ, ਜਦੋਂ ਇੱਕ ਨੂੰ ਛੱਡ ਕੇ ਦੂਸਰੇ ਜਹਾਜ਼ ਤੇ ਚੜ ਰਹੇ ਹੋਣ, ਇਹਦਾ ਮਤਲਬ ਹੁੰਦਾ ਵੀ ਉਹਨਾਂ ਦਾ ਨੱਕ ਤਿੱਖਾ, ਉਹਨਾਂ ਨੂੰ ਇਹ ਸਮੈਲ ਆ ਰਹੀ ਹੈ ਵੀ ਪਾਵਰ ਇੱਥੇ ਹੈ। ਔਰ ਉਹਦਾ ਇਹ ਕਹਿਣਾ ਸੀ ਕਿ ਅੱਜ ਦੀ ਡੇਟ ਦੇ ਵਿੱਚ ਜਿਹੜਾ ਉਭਾਰ ਨਜ਼ਰ ਆਉਂਦਾ ਹੈ, ਜਿਹੜੇ ਉਹਨਾਂ ਦੇ ਇਕੱਠ ਨੇ ਜਾਂ ਜਿਹੜਾ ਓਵਰਆਲ ਹੈ ਕਿ 25 ਤੋਂ 30 ਸੀਟਾਂ ਉਹ ਲਿਜਾਣ ਦੀ ਸਮਰੱਥਾ ਰੱਖਦੇ ਨੇ। ਇਹ ਗੱਲ ਕਿੰਨੀ ਠੀਕ ਹੈ ਨਹੀਂ ਹੈ, ਵੱਖਰੀ ਕਹਾਣੀ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਖਾਲਿਸਤਾਨੀ ਐਕਟਿਵਿਸਟ ਹੋਣ ਦੇ ਨਾਤੇ ਮੈਂ ਤਾਂ ਹਮੇਸ਼ਾ, ਸਾਡੀ ਲਾਈਨ ਤਾਂ ਬਿਲਕੁਲ ਕਲੀਅਰ ਹੈ ਕਿ ਭਾਈ ਇਹ ਸਾਰੇ ਸੈਟਅਪ ਚੋਂ ਕੌਮ ਲਈ ਕੁਛ ਨਹੀਂ ਨਿਕਲਣਾ। ਇੱਕ ਭੰਬਲ ਗੁੱਸੇ ਤੋਂ ਨਿਕਲ ਕੇ ਅਸੀਂ ਦੂਸਰੇ 'ਚ ਫਸ ਜਾਂਦੇ ਹਾਂ, ਫਿਰ ਨਿਰਾਸ਼ ਹੁੰਦੇ ਹਾਂ। ਲੇਕਿਨ ਮੈਂ ਅਗੇਨ ਦੀਪ ਸਿੱਧੂ ਦੇ ਇਹ ਲਫ਼ਜ਼ ਵੀ ਦੁਹਰਾਉਣਾ ਚਾਹੁੰਦਾ ਵੀ ਕੋਈ ਪਲੇਟਫਾਰਮ ਖਾਲੀ ਨਹੀਂ ਛੱਡਣਾ ਚਾਹੀਦਾ। ਔਰ ਇਸ ਵੇਲੇ ਇੱਕ ਜਿਹੜੀ ਗੱਲ ਸਾਰੀਆਂ ਹੀ ਧਿਰਾਂ 'ਚ ਪੰਥਕ 'ਚ ਭਾਵੇਂ ਇੱਕ ਦੂਸਰੇ ਦੇ ਸਿਰ 'ਚੋਂ ਸੁਆਹ ਵੀ ਪਾ ਰਹੇ ਹੋਣ, ਉਹ ਇਹ ਮੰਨਦੇ ਨੇ ਕਿ ਬੀਜੇਪੀ ਦੇ ਪੰਜਾਬ 'ਚ ਪੈਰ ਨਹੀਂ ਲੱਗਣ ਦੇਣੇ ਚਾਹੀਦੇ। ਸੋ ਜੇ ਇਹ ਜਿਹੜਾ ਸੈਂਟੀਮੈਂਟ ਹੈ ਇਹ ਇਲੈਕਸ਼ਨ ਤੱਕ ਪ੍ਰਵੇਲ ਕਰਦਾ ਹੈ ਤੇ ਮੌਕੇ ਦੇ ਉੱਤੇ ਜਿਹੜਾ ਮੈਨੂੰ ਇਹ ਲੱਗਦਾ ਕਿ ਇੱਕ ਵੇਵ ਬਣੇਗੀ। ਔਰ ਇਹ ਬਾਦਲ ਦਲ ਤਾਂ ਹੁਣ 2 ਦਿਨ ਪਹਿਲਾਂ ਜਿਹੜਾ ਉਹਦਾ ਅਦਰਵਾਈਜ਼ ਵੀ ਬਿਆਨ ਔਰ ਜੋ ਕੁਛ ਉਹਦਾ ਹੈ, ਔਰ ਜਿਹੜਾ ਪੰਜਾਬ ਦਾ ਇੱਕ ਸੈਂਟੀਮੈਂਟ ਅਸੀਂ ਦੇਖ ਸਕਦੇ ਹਾਂ ਜਗਤਾਰ ਸਿੰਘ ਹਵਾਰੇ ਦੇ ਹਵਾਲੇ ਨਾਲ। ਹਾਲਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚੇ ਨੂੰ 3 ਸਾਲ ਤੋਂ ਜ਼ਿਆਦਾ ਦਾ ਪੀਰੀਅਡ ਹੋ ਗਿਆ, ਉਹ ਇੱਕ ਕੋਈ ਅਟਰੈਕਸ਼ਨ ਕੈਰੀ ਨਹੀਂ ਸੀ ਕਰ ਰਿਹਾ। ਪਰ 15 ਅਗਸਤ ਦੇ ਮੌਕੇ ਦੇ ਉੱਤੇ ਜਿਹੜਾ ਉਹਨਾਂ ਦੇ ਉੱਤੇ ਜਿਹੜਾ ਉਹ ਲਾਠੀ ਚਾਰਜ ਜਾਂ ਵਾਟਰ ਕੈਨਨ ਔਰ ਟੀਅਰ ਗੈਸ ਖਾਸ ਤੌਰ ਤੇ ਥਰੂ ਡਰੋਨਸ, ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਪੰਜਾਬ ਦੇ ਵਿੱਚ, ਅਸੀਂ ਤਾਂ ਡਰੋਨਸ ਐਨਮੀ ਦੇ ਨਾਲ ਯੂਜ਼ ਕਰਨ ਦੀ ਗੱਲ ਦੇਖਦੇ ਆਪਣੇ ਸ਼ਹਿਰੀਆਂ ਦੇ ਉੱਤੇ, ਔਰ ਸਿੱਖਾਂ ਦੇ ਮਾਮਲੇ ਇਹਨਾਂ ਨੇ ਡਰੋਨ
ਦਿੱਲੀ ਵੀ ਜੰਤਰ ਮੰਤਰ ਤੇ ਯੂਜ਼ ਨਹੀਂ ਕੀਤੇ, ਬਾਕੀ ਵੀ ਕਈ ਥਾਂ ਤੇ ਪ੍ਰੋਟੈਸਟ ਪਟਨਾ ਸਮੇਤ ਕਈ ਥਾਂ ਤੇ ਹੋਏ ਨੇ। ਲੇਕਿਨ ਇਹ ਕਿਤੇ ਨਾ ਕਿਤੇ ਜਦੋਂ ਇਸ ਕਿਸਮ ਦਾ ਕੰਮ ਕਰਦੇ ਨੇ, ਦਿੱਲੀ ਦਾ ਯੂਨੀਅਨ ਟੈਰੀਟਰੀ ਹੈ, ਉਹਨਾਂ ਦੇ ਗਵਰਨਰ ਦੇ ਥੱਲੇ ਹੈ, ਉਹ ਕਟਾਰੀਆ ਬੀਜੇਪੀ ਦਾ ਬਣਾਇਆ ਹੋਇਆ, ਸੋ ਉਹਦੇ ਜਵਾਬ ਦੇ ਵਿੱਚ ਹੀ ਜਿਹੜਾ ਪੰਜਾਬ ਬੰਦ ਦਾ ਸੱਦਾ ਸੀ 21 ਅਗਸਤ ਦਾ ਕੌਮੀ ਇਨਸਾਫ ਮੋਰਚੇ ਵੱਲੋਂ, ਜਿਹਦੇ ਚ ਵਲੰਟੈਰਲੀ ਈਵਨ ਕੁਝ ਹਿੰਦੂ ਜਿਹੜੇ ਗਰੁੱਪ ਨੇ ਉਹਨਾਂ ਨੇ ਵੀ ਜੁਆਇਨ ਕੀਤਾ। ਇਹ ਪੰਜਾਬ ਦਾ ਕਰੰਟ ਦੱਸ ਰਿਹਾ ਕਿ ਇਸ ਪੀਰੀਅਡ 'ਚ ਇਹ ਸਾਰਾ ਜਿਹੜਾ ਹੈ ਇਹ ਅਪ ਐਂਡ ਡਾਊਨ ਭਾਵੇਂ ਚੱਲ ਰਿਹਾ, ਲੇਕਿਨ ਜਿਹੜਾ ਸੈਂਟੀਮੈਂਟ ਹੈ ਉਹ ਸਿੱਖੀ ਵੱਲ ਝੁਕਾਅ ਵਾਲਾ ਹੈਗਾ। ਬਾਕੀ ਮੌਕੇ ਤੇ ਜਾ ਕੇ ਪਤਾ ਲੱਗੇਗਾ। ਔਰ ਬਾਦਲ ਦਲ ਵੀ ਇੱਕ ਪਾਸੇ ਉਹ ਬੀਜੇਪੀ ਦੇ ਨਾਲ ਸਾਂਝਾ ਪਾ ਰਿਹਾ ਹੈ, ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਨੇ 29 ਅਗਸਤ ਦਾ ਦਿਨ ਬੰਦੀ ਸਿੰਘਾਂ ਦੇ ਲਈ ਜਿਹੜਾ ਉਹ ਅਰਦਾਸ ਦਿਵਸ ਵੀ ਰੱਖਿਆ ਹੈ। ਉਸ ਤੋਂ ਪਹਿਲਾਂ ਜਥੇਦਾਰ ਰਾਹੀਂ ਹਰੀ ਕੇ ਪੱਤਨ ਦਾ ਜਿਹੜਾ ਨਾਂ ਵੀ ਸ਼ਹੀਦੀ ਪੱਤਨ ਔਰ ਯਾਦਗਾਰ ਬਣਾਉਣ ਦੀ ਗੱਲ ਵੀ ਜਿਹੜੀ ਆ ਉਹ ਸਾਹਮਣੇ ਲਿਆਂਦੀ ਹੈ। ਸੋ ਬਾਦਲ ਅਕਾਲੀ ਦਲ ਵੀ ਇੱਕ ਪਾਸੇ ਸ਼੍ਰੋਮਣੀ ਕਮੇਟੀ ਦੇ ਫਰੰਟ ਨੂੰ ਪੰਥਕ ਏਜੰਡੇ ਨੂੰ ਅੱਗੇ ਕਰਕੇ ਇੱਕ ਸਮੋਕ ਸਕਰੀਨ ਕ੍ਰੀਏਟ ਕਰਨ ਦੇ ਲਈ ਵਰਤ ਰਿਹਾ, ਪਰ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਅਲਟੀਮੇਟਲੀ ਬੀਜੇਪੀ ਦੀ ਝੋਲੀ 'ਚ ਡਿੱਗਣਾ ਹੈ ਤੇ ਮੇ ਵੀ ਇੱਕੋ ਹੀ ਸਟਿਕ ਦੇ ਨਾਲ ਜਿਹੜਾ ਇਹ ਬੀਜੇਪੀ ਔਰ ਬਾਦਲ ਅਕਾਲੀ ਦਲ ਦੋਨਾਂ ਦਾ ਹੀ ਸਫਾਇਆ ਪੰਜਾਬ 'ਚ ਹੋ ਸਕਦਾ ਹੈ। ਬਟ ਅਜੇ ਇਟ ਇਜ਼ ਟੂ ਅਰਲੀ, ਜਿਵੇਂ ਚਰਚਲ ਨੇ ਇੱਕ ਵਾਰੀ ਕਿਹਾ ਸੀ, ਈਵਨ 24 ਆਵਰਸ ਟਾਈਮ ਇਜ਼ ਅ ਬਿਗ ਟਾਈਮ ਇਨ ਪੋਲਿਟਿਕਸ, ਕਿ ਕੀ ਚੇਂਜ ਹੋਣੀ ਹੈ ਅਖੀਰਲੇ 24 ਘੰਟੇ ਵੀ ਕਿਸੇ ਮਾਹੌਲ ਨੂੰ, ਕਿਸੇ ਮੌਸਮ, ਸਿਆਸੀ ਮੌਸਮ ਨੂੰ ਬਦਲ ਸਕਦੇ ਨੇ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਜਿਹੜਾ ਸੈਂਟੀਮੈਂਟ ਆ, ਜਿਹੜੀ ਮੈਨੇਜਮੈਂਟ ਆ, ਕਿਉਂਕਿ ਚੋਣਾਂ ਬੇਸਿਕਲੀ ਉਹਦੇ 'ਚ ਮੈਨੇਜਮੈਂਟ ਬਹੁਤ ਵੱਡਾ ਰੋਲ ਪਲੇ ਕਰਦੀ ਆ ਕਿ ਜਿੱਤ ਹਾਰ ਇੱਕ ਵੋਟ ਦੇ ਨਾਲ ਵੀ ਜਿਹੜੀ ਆ ਉਹ ਹੁੰਦੀ ਆ। ਇਹ ਹੁਣ ਮੈਨੇਜ ਸਾਰੀਆਂ ਤਰ੍ਹਾਂ ਕਿਹੜਾ ਵਧੀਆ ਮੈਨੇਜ ਕਰਦਾ ਆ, ਕਿਵੇਂ ਮਤਲਬ ਇਲੈਕਸ਼ਨ ਰਨ ਕਰਦੇ ਆ, ਇਹ ਗੱਲਾਂ ਦੇਖਣ ਵਾਲੀਆਂ ਹੋਣਗੀਆਂ। ਪਰ ਜਿਹੜੀ ਇੱਕ ਗਰਾਊਂਡ ਰਿਐਲਿਟੀ ਪ੍ਰਤੱਖ ਆ ਕਿ ਇਸ ਟਾਈਮ ਜਿਹੜਾ ਸਿੱਖ ਸੈਂਟੀਮੈਂਟ ਆ ਉਹ ਕੋਰ ਸੈਂਟੀਮੈਂਟ ਬਣ ਚੁੱਕਿਆ ਫਿਰ ਤੋਂ ਇੱਕ ਵਾਰ ਪੰਜਾਬ ਦੀ ਸਿਆਸਤ ਦਾ, ਜਿਹਦੇ ਚੱਲਦਿਆਂ ਹੀ ਕੋਈ ਵੀ ਜਿਹੜਾ ਭਾਵੇਂ ਉਹ ਇੱਥੋਂ ਤੱਕ ਕਿ ਭਾਵੇਂ ਬੇਅੰਤ ਸਿੰਘ ਦਾ ਆਪਣਾ ਪੋਤਾ ਬਿੱਟੂ ਆ ਭਾਜਪਾ ਦਾ, ਉਹ ਹੋਵੇ ਚਾਹੇ ਹੋਰ ਲੀਡਰ ਹੋਣ, ਸਾਰੇ ਹੀ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦਾ ਜਾਂ ਉਹਨਾਂ ਦੀ ਪੈਰੋਲ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਆ। ਉਹਦੇ ਪਿੱਛੇ ਗਰਾਊਂਡ ਦੇ ਉੱਤੇ ਜਿਹੜਾ ਸਿੱਖ ਸੈਂਟੀਮੈਂਟ ਆ ਉਹੀ ਸਭ ਤੋਂ ਵੱਡਾ ਰੋਲ ਪਲੇ ਕਰ ਰਿਹਾ ਆ। ਪਰ ਸਿੱਖਾਂ ਦੇ ਲਈ ਸਭ ਤੋਂ ਵੱਡਾ ਸਵਾਲ ਡਾਕਟਰ ਸਾਹਿਬ ਇਸ ਟਾਈਮ ਪੰਜਾਬ ਦੇ ਵਿੱਚ ਵੀ ਅਤੇ ਓਵਰਆਲ ਡਾਇਸਪੋਰਾ ਦੇ ਵਿੱਚ ਵੀ ਇਹੀ ਆ ਕਿ ਜਿਹੜੀ ਲੜਾਈ ਆ ਜਾਂ ਜਿਹੜੀ ਜੰਗ ਆ ਉਹ ਅਪਰੋਚ ਨਾਲ ਜਿੱਤੀ ਜਾਂਦੀ ਆ, ਕਿਸੇ ਲੌਂਗ ਟਰਮ ਸਟ੍ਰੈਟਜਿਕ ਅਪਰੋਚ ਨਾਲ ਜਿੱਤੀ ਜਾਂਦੀ ਆ। ਅਤੇ ਕੀ ਸਿੱਖ ਜਥੇਬੰਦੀਆਂ ਆਪਣੇ ਆਪ ਨੂੰ ਇਸ ਪੱਧਰ 'ਤੇ ਤਿਆਰ ਕਰ ਰਹੀਆਂ ਨੇ ਕਿ ਉਹ ਜਿਹੜੀਆਂ ਪ੍ਰੈਕਟੀਕਲ ਰਿਐਲਿਟੀਜ਼ ਨੇ ਅਤੇ ਜਿਹੜੀਆਂ ਕਮਜ਼ੋਰੀਆਂ ਨੇ ਜਾਂ ਜਿਹੜੀਆਂ ਸਟਰੈਂਥਸ ਨੇ ਉਹਨਾਂ ਨੂੰ ਜੋੜ ਕੇ ਕੋਈ ਜਿਹੜੀ ਇੱਕ ਰੀਅਲਿਸਟਿਕ ਅਪਰੋਚ ਆ ਨੇੜਲੇ ਭਵਿੱਖ ਦੇ ਵਿੱਚ ਜਿੱਤਾਂ ਦੇ ਲਈ ਬਣਾ ਸਕੇ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਫਿਲਹਾਲ ਇੰਨਾ ਹੀ। ਅਤੇ ਦੁਨੀਆ ਭਰ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਲਗਾਤਾਰ TV84 ਨੂੰ ਸਪੋਰਟ ਕਰ ਰਹੇ ਹੋ। ਅਤੇ TV84 ਨੂੰ ਤੁਸੀਂ ਆਪਣੇ ਮੋਬਾਈਲਸ ਦੇ ਵਿੱਚ ਐਪ ਸਟੋਰ ਦੇ ਉੱਤੋਂ TV84 ਦੀਆਂ ਐਪਸ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ। ਐਪਸ ਦੇ ਉੱਤੇ ਤੁਸੀਂ 24/7 ਲਾਈਵ TV ਵੀ ਦੇਖ ਸਕਦੇ ਹੋ। ਅਤੇ ਨਾਲ ਹੀ ਜੇ ਤੁਸੀਂ ਆਪਣਾ ਦਸਵੰਧ TV84 ਨੂੰ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਡੋਨੇਟ ਬਟਨ 'ਤੇ ਜਾ ਕੇ ਆਪਣੀਆਂ ਡੋਨੇਸ਼ਨਸ ਵੀ ਦੇ ਸਕਦੇ ਹੋ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਜੀ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।